ਅੱਜ ਫਿਰ ਪੇਂਡੂ ਸਾਹਿਬ ਨੇ ਦੇਸੀ ਚੂਚਾ ਬਣਾ ਕੇ ਤੇ ਘਰੋਂ ਦੂਰ ਪੈਲੀਆਂ 'ਚ ਜਾ ਕੇ ਬਹਿ ਕੇ ਚਸ ਨਾਲ ਖਾਦਾ। ਅੱਜ ਆਖਰੀ ਆ ਰਹੀ ਹੈ, ਜਿਹੜਾ ਚੂਚਾ ਖਾਣਾ ਸੀ ਇਹ ਖਾ ਲਿਆ। ਅੱਜ ਤੋਂ ਬਾਅਦ ਕੋਈ ਚੂਚਾ ਚਾਹ ਕੇ ਵੀ ਨਹੀਂ ਖਾਣਾ, ਭਾਵਾਂ ਆਪਣਾ ਤੇ ਭਾਵਾਂ ਬੇਲੀ ਕਿਸੇ ਦਾ। ਕਿਉਂ ਨਹੀਂ ਖਾਣਾ ਪੇਂਡੂ ਸਾਹਿਬ, ਇਹ ਤੇ ਦੱਸੋ। ਦੱਸਣਾ ਵਾ, ਥੋੜਾ ਜਿਹਾ ਵੇਟ ਤੇ ਕਰੋ। ਗੱਲ ਹੀ ਤੋਂ ਸਟਾਰਟ ਹੋਈ। ਕੱਲ ਜਿਹੜਾ ਅਸਾਂ ਗੋਸ਼ਤ ਬਣਾਇਆ ਸੀ ਉਹਦੀ ਪੂਰੀ ਨਾ ਚਸ ਨਹੀਂ ਸੀ ਆਏ ਖਾਣ ਦੀ, ਤੇ ਉਸ ਗੋਸ਼ਤ ਦੇ ਵਿੱਚੋਂ ਤਕਰੀਬਨ ਕਿਲੋ ਕੁ ਗੋਸ਼ਤ ਬਚਿਆ ਪਿਆ ਸੀ, ਤੇ ਅਸਾਂ ਆਖਿਆ ਕੋਈ 1 ਕਿਲੋ ਕੁ ਗੋਸ਼ਤ ਹੋਰ ਹੋਵੇ ਨਾ ਦੇਸੀ, ਤੇ ਫਿਰ ਨਿਜ਼ਾਮ ਚੱਲ ਸਕਦਾ। ਕੱਲ ਵਾਈਟ ਬਣਾ ਖਾਦੀ ਸੀ ਤੇ ਅੱਜ ਰੈੱਡ ਕੜਾਈ ਬਣਾ ਖਾਣੇ। ਫਿਰ ਅਸਾਂ ਸਕੂਟਰ ਨੂੰ ਕਿੱਕ ਮਾਰੀ ਤੇ ਪੱਟੀ ਦੇ ਪਿੱਛੇ ਪੜ ਗਿਆ। ਪੱਟੀ ਆਪਣੀ ਮੂੰਜੀ ਨੂੰ ਕਰਦਾ ਪਸੀ ਟੋਂਗਾ। ਉਹਨੂੰ ਆਖਿਆ ਸਰਕਾਰ ਆਓ ਨਾ ਇੱਕ ਚੂਚਾ ਫੱਦ ਕੇ ਦਿਓ ਤੇ ਪਕਾਵੀਏ ਤੇ ਖਾਵੀਏ। ਉਸ ਆਖਿਆ ਉਹ ਕੀ ਕਰ। ਉਹਨੂੰ ਲੈ ਕੇ ਪਿੰਡ ਆਇਆ ਤੇ ਉਹਨੂੰ ਆਖਿਆ ਫੱਦ ਕੇ ਦਿਓ। ਤੇ ਫੱਦਣ ਦਾ ਡਿਜ਼ਾਈਨ ਚੈੱਕ ਕਰੋ। ਹੁਣ ਦਾਣੇ ਪਾ ਕੇ ਤੇ ਬੁਲਾ ਕੇ ਫੱਦਣ ਦੀ ਕੋਸ਼ਿਸ਼ ਕਰ ਰਿਹਾ ਸੀ, ਲੇਕਿਨ ਚੂਚੇ ਵੀ ਹੁਣ ਸਿਆਣੇ ਹੋ ਗਏ ਸੀ। ਚੂਚਿਆਂ ਨੂੰ ਪਤਾ ਹੈ ਕਿ ਜਿੱਦਾਂ ਨਹੀਂ ਵੀ ਅਸਾਂ ਇਹਨਾਂ ਦੇ ਹੱਥ ਦੇ ਦਾਣੇ ਖਾਦੇ ਨੇ ਸੀ, ਅੱਗੋਂ ਕਦੀ ਵੀ ਦਾਣੇ ਨਹੀਂ ਖਾਦੇ। ਇਹਨਾਂ ਨੂੰ ਪਤਾ ਲੱਗ ਗਿਆ ਕਿ ਪਾਪੀ ਨੇ ਪੱਠੀ ਇਹ ਸਿੱਧੇ ਹੱਥ ਨਾਲ ਨਹੀਂ ਮੰਨੂਗਾ। ਫਿਰ ਅਸਾਂ ਇਹਨਾਂ ਨੂੰ ਆਪਣਾ ਦੂਸਰਾ ਹੱਥ ਵਿਖਾਇਆ ਤੇ ਉਸਤਾਦਾਂ ਦੇ ਹੱਥੇ ਜਾ ਕੇ ਚੂਚਾ ਫਦਾਇਆ ਤੇ ਉਹਨਾਂ ਤੋਂ ਆਸ਼ੀਰਵਾਦ ਲਿਆ, ਕਿਉਂਕਿ ਇਹ ਸਾਡੇ ਉਸਤਾਦ ਨੇ। ਇਹਨਾਂ ਸਾਨੂੰ ਚੂਚਾ ਫੱਦਣ ਦੀ ਅਕਲ ਸਿਖਾਈ। ਚੂਚੇ ਨੂੰ ਫੱਦੇ ਨੇ, ਚੂਚੇ ਦੀ ਆਵਾਜ਼ ਆ ਜਾਏ ਨੀਵੀਂ ਥਾਂ ਤੇ ਬਹਿ ਕੇ ਲਿੱਤਰ ਖਾਣਾ। ਫਿਰ ਅਸਾਂ ਆਣ ਕੇ ਉਹਨੂੰ ਹਲਾਲ ਕੀਤਾ ਤੇ ਵਿੱਚ ਦੂਸਰਾ ਗੋਸ਼ਤ ਲਾਇਆ ਤੇ ਅਸਾਂ ਕੋਈ ਹਿਸਾਬ ਲਾਇਆ ਵੀ ਹੁਣ ਨਿਜ਼ਾਮ ਚੱਲ ਜਾਦਾ। ਤੇ ਅੱਜ ਪਿੰਡੂ ਤੁਹਾਨੂੰ ਆਪਣੇ ਹੱਥਾਂ ਦੇ ਨਾਲ ਦੇਸੀ ਚੂਚਾ ਦੇ ਬਕਤ ਪਕਾ ਕੇ ਖਵਾਇਆ। ਚੋਰੀ ਜਾਂਦਾ ਹੱਦ ਨੂੰ ਤੇ ਇਹ ਪਕਾ ਕੇ ਲਿਆਉਂਦਾ। ਚੋਰੀ ਨੇ ਜੋ ਨਾਂ ਲਿਆ ਉਹ ਮੈਂ ਨਾਂ ਤੇ ਨਹੀਂ ਨਾ ਲੈ ਸਕਦਾ, ਮੇਰੀ ਤੇ ਭਰਜਾਈ ਹੋਈ ਨਾ। ਫਿਰ ਹੈਦਰ ਨੂੰ ਉਹਦੇ ਘਰ ਲਾਇਆ, ਉਹਨੂੰ ਆਖਿਆ ਤੂੰ ਪਕਾ ਕੇ ਲਿਆ। ਦੂਸਰੇ ਛੋਰ ਨੂੰ ਆਖਿਆ ਤੂੰ ਬੋਤਲ ਲਿਆ, ਤੇ ਤੀਸਰੇ ਛੋਰ ਨੂੰ ਆਖਿਆ ਤੂੰ ਰੋਟੀਆਂ ਵਾਸਤੇ ਪੈਸੇ ਲਿਆ। ਕਿਉਂਕਿ ਮਾਈ ਨੂੰ ਘਰ ਆਖਿਆ ਰੋਟੀ ਪਕਾ ਦੇ, ਤੇ ਮਾਈ ਆਖਿਆ ਇੱਜ਼ਤ ਨਾਲ ਹੀ ਮੇਰਾ ਪੁੱਤਰ ਟੁਰ ਜਾ, ਤੇ ਉਹਦੇ ਚ ਹੀ ਪਲੇ ਕਿ ਤੁਸਾਂ ਕੀ ਠੱਠ ਫੱਦਿਆ। ਰੋਜ਼ ਦੂਸਰੇ ਦਿਨ ਮਾਈਏ ਇੰਨੀਆਂ ਰੋਟੀਆਂ ਪਕਾ ਦੇ, ਮਾਈਏ ਇੰਨੀਆਂ ਰੋਟੀਆਂ ਪਕਾ ਦੇ। ਮਾਈ ਆਖਿਆ ਅੱਜ ਨਾਲ ਹੀ, ਅੱਜ ਤੋਂ ਬਾਅਦ ਨਾ ਲੈਂਦੀ। ਇਸ ਵਾਸਤੇ ਅੱਡੇ ਤੇ ਪੜ ਗਿਆ। ਉਹਨਾਂ ਨੂੰ ਆਖਿਆ ਚਾਚਾ ਅੱਜ ਤੋਂ ਬਾਅਦ ਤੂੰ ਹੀ ਸਾਡੀ ਮਾਂ 18 ਕੁ ਰੋਟੀਆਂ ਲਾ ਦੇ। ਚਾਚੇ 18 ਰੋਟੀਆਂ ਲਾ ਦਿੱਤੀਆਂ ਨੇ। ਤੇ ਸਾਲਨ ਦਾ ਹਿਸਾਬ ਲੈ ਵੀ ਸਾਲਨ ਥੋੜਾ ਜਿਹਾ ਘੱਟ ਹੈ, ਜੀ ਜ਼ਿਆਦਾ ਨੇ। ਉਹਨੂੰ ਆਖਿਆ ਚਾਚਾ ਕੋ 200 ਦੀ ਵਿੱਚ ਦਾਲ ਪਾ ਦੇ। ਚਾਚੇ ਵਿੱਚ 200 ਦੀ ਦਾਲ ਪਾਈਏ। ਅਸੀਂ ਅੱਪੜ ਗਏ ਆਪਣੇ ਟਿਕਾਣੇ ਤੇ ਜਿੱਥੇ ਅਸਾਂ ਬਹਿ ਕੇ ਖਾਣਾ ਸੀ। ਤੇ ਵੇਖੋ ਮੰਜੀ, ਇੱਕ ਮੰਜੀ ਦੇ ਬੰਦੇ 7, ਮੰਜੀ ਵੀ ਪਾਣੀ ਚ ਖੁੱਬੀ। ਇਹ ਸਾਨੂੰ ਵਾਟਰ ਉੱਤੇ ਪਾ ਕੇ ਦੇਸੀ ਚੂਚਾ ਖਵਾ ਰਹੇ। ਚੀਪੂ ਦਾ ਤੁੱਕ ਬਣਦੇ ਹੀ ਨਹੀਂ, ਬੰਦੇ ਹੀ ਤੁੱਕ ਇੱਥੇ ਵੇਖੇ ਨਾ ਤੂੰ ਮੰਜੀ ਅੰਜ ਨੂੰ ਵੀ ਜਾਂਦੀ ਯਾਰ। ਤੂੰ ਥੱਲੇ ਹੋ ਜਾਣਾ ਸਭ ਸੈਟਅਪ। ਮੈਂ ਥੱਲੇ ਹਾਂ ਤੂੰ ਉੱਤੇ ਰੋ ਯਾਰਾ ਤੂੰ ਗੱਲ ਤੋਂ ਕੀਤਾ ਓਏ ਉਹਦਾ ਸਾਹ ਲੈਂਦੇ ਮੈਂ ਵੇਨਾ ਕਿੱਦੇ ਰੁੜਦੀ ਗਈ ਤੇ ਗਿਆ ਬੋਤਲ ਦਾ ਡੱਕੇ ਲਿਆ। ਬਹਿਣ ਦਾ ਸਾੜਾ ਜੁਗਾੜ ਲਾ ਕੇ ਤੇ ਫਿਰ ਬਾਟੀ ਆ ਗਈ ਖਾਣ ਦੀ। ਇੱਕ ਛੋੜ ਨੂੰ ਗਲਾਸ ਹੀ ਪਾਕ ਦਿੱਤਾ, ਕਿਉਂਕਿ ਕੋਲੀ ਕੋਣੀ ਸੀ ਤੇ ਮੰਜੀ ਉੱਤੇ ਜਗ੍ਹਾ ਵੀ ਕੋਣੀ ਸੀ। ਫਿਰ ਅਸਾਂ ਆਪ ਖਾਣਾ ਸਟਾਰਟ ਕੀਤਾ ਤੇ ਸਵੇਰਾ ਦੇ ਹੱਥ ਦਾ ਕੀ ਓਹੋ ਹੈਦਰ ਦੇ ਹੱਥ ਦਾ ਕੀ ਟੇਸਟ ਸੀ। ਆਏ ਹਾਏ ਹਾਏ, ਖਾਣ ਦੀ ਪੂਰੀ ਅੱਲਾ ਜਾਣਦਾ ਚਾਸ ਆ ਗਈ। ਅੱਗੋਂ ਨਾ ਖਾਣ ਦੀ ਗੱਲ ਇਹ ਵੇ ਕਿ ਮੇਰਾ ਭਰਾ ਹੁਣ ਘਰੋਂ ਗਾਲਾਂ ਅੱਗੇ ਪੈਂਦੀਆਂ ਸੀ ਕੱਲੀਆਂ, ਹੁਣ ਨਾਲ ਮੁੱਕੇ ਵੀ ਪੈਂਦੇ ਨੇ।